ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਪੰਜਾਬੀ ਰੇਡੀਓ USA ਤੇ ਤੁਹਾਡਾ ਸਾਰਿਆਂ ਦਾ ਖੈਰ ਮਕਦਮ ਸਵਾਗਤਮ, ਜੀਆਂ ਨੂੰ ਵੈਲਕਮ ਸੱਜਣੋ, ਮਿੱਤਰੋ, ਪਿਆਰਿਓ, ਬੇਲੀਓ, ਸਹੇਲੀਓ। ਪ੍ਰੋਗਰਾਮ ਨਜ਼ਰੀਆ ਦੇ ਵਿੱਚ ਹਾਜ਼ਰ ਹੈ ਜੀ ਤੁਹਾਡਾ ਆਪਣਾ ਚਰਨਜੀਤ ਜੋਗੀ ਤੇ ਮੈਂ ਵੀ ਉਹਨਾਂ ਦੀ ਆਪਣੀ ਇਕਵਿੰਦਰ। ਐਂਡ ਕੀ ਹਾਲ ਚਾਲ ਚਰਨਜੀਤ ਜੀ? ਬਿਲਕੁਲ ਠੀਕ ਠਾਕ ਹੈ ਜੀ। ਇਹਨੂੰ ਪਿਆਰ ਦੇ ਨਾਲ ਇੱਕੂ ਵੀ ਆਪਾਂ ਕਹਿ ਸਕਦੇ ਹਾਂ। ਮਤਲਬ ਤੁਸੀਂ ਭੁੱਲੇ ਨਹੀਂ ਤੇ ਮੈਂ ਕਦੋਂ ਵੈਰੀ ਗੁੱਡ। ਬਦਾਮ ਖਾਣੇ ਲੱਗਦੇ ਅੱਜ ਕੱਲ। ਓਏ ਹੋਏ, ਇਹ ਅਕਲ ਜਿਹੜੀ ਆ ਬਦਾਮ ਖਾ ਕੇ ਨਹੀਂ ਹੁੰਦੀ। ਅਕਲ ਨਹੀਂ ਕਹਿ ਰਹੀ, ਯਾਦਾਸ਼ਤ ਦੀ ਗੱਲ ਕਰ ਰਹੀ ਹਾਂ। ਅਕਲ ਤੇ ਮਤਲਬ ਰੱਬ ਨੇ ਦੇਤੀ ਹਾਂ, ਨਾ ਦੇ ਤੇ ਰਹਿ ਗਿਆ ਬਹੁਤ ਸਾਰੇ ਰਹਿ ਗਏ ਆ। ਮੈਂ ਤਾਂ ਮੂਹਰੇ ਬੈਠਾ ਸੀ, ਜਦੋਂ ਦੇਣ ਹੀ ਲੱਗੇ ਨਾ, ਮੈਂ ਕਿਹਾ ਮੈਨੂੰ ਹੀ ਦੇ ਦਿਓ ਸ਼ਾਂਦਾ ਪਹਿਲਾਂ ਵੱਡਾ ਵੱਡਾ। ਅੱਛਾ ਫੇਰ ਉਹ ਕਦੇ ਚੱਕ ਉਹਨੇ ਦਿੱਤਾ ਹੀ ਦੇਤਾ ਫਿਰ। ਅੱਛਾ ਮਤਲਬ ਇਹਦਾ ਮਤਲਬ ਤੁਹਾਡਾ ਦਿਮਾਗ ਵੱਡਾ ਜੇ। ਦਿਮਾਗ ਬਹੁਤ ਹੈ ਜੀ ਆਪਣਾ। ਅੱਛਾ ਦਿਮਾਗ ਵੈਸੇ ਜਿੰਨਾ ਮਰਜ਼ੀ ਹੋਵੇ ਹੈ ਨਾ, ਦਿਮਾਗ ਤਿੱਖਾ ਹੋਣਾ ਚਾਹੀਦਾ ਹੈ। ਐਡਾ ਕੋ ਚਾਹੇ ਬਦਾਮ ਜਿੱਡਾ, ਚਾਹੇ ਉਹ ਹੋਵੇ ਖਰਬੂਜੇ ਜਿੱਡਾ, ਚੱਲਣਾ ਚਾਹੀਦਾ ਵਧੀਆ। ਬਿਲਕੁਲ ਜੀ, ਚੱਲਣਾ ਚਾਹੀਦਾ। ਕਹਿੰਦੇ ਨੇ ਕਿ ਸੋਚ ਜਿਹੜੀ ਆ ਨਾ, ਤੁਹਾਡੇ ਖਿਆਲ ਜਿਹੜੇ ਆ ਨਾ, ਕਹਿੰਦਾ ਕਿ ਸੋਚ ਅਸਮਾਨ ਤੋਂ ਉੱਚੀ ਹੋਏ, ਤਿੱਖੀ ਹੋਏ ਤਲਵਾਰਾਂ ਤੋਂ, ਫੇਰ ਨਹੀਂ ਬੰਦਾ ਹਰਦਾ ਜੋਗੀ ਮਾਰਾਂ ਤੋਂ ਜਾਂ ਹਾਰਾਂ ਤੋਂ। ਹਾਏ ਹਾਏ, ਇਸੇ ਗੱਲ ਤੇ ਗਾਣਾ ਲਾ ਦੋ ਇੱਕ। ਚੱਕੋ ਜੀ। ਵੈਸੇ ਅੱਜ ਡਾਇਰੀ ਕੱਢ ਕੇ ਕਿਉਂ ਬੈਠੇ ਹੋਏ ਹੋ? ਓਏ ਡਾਇਰੀ ਕੱਢ ਕੇ ਬੈਠਾ ਮੈਂ ਆਪਣੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਮੇਰੀਆਂ, ਵੀ ਲੀਵਰ ਨੂੰ ਮੈਂ ਕੀ ਦੇਣਾ, ਫੇਫੜਿਆਂ ਨੂੰ ਕੀ ਦੇਣਾ, ਮੈਂ ਆਪਣੀ ਕਿਡਨੀ ਨੂੰ ਕੀ ਦੇਣਾ, ਮੈਂ ਆਪਣੇ ਦਿਲ ਨੂੰ ਕੀ ਦੇਣਾ, ਮੈਂ ਸਾਰੀਆਂ ਚੀਜ਼ਾਂ ਨੋਟ ਕਰਕੇ ਰੱਖਦਾ ਹੁੰਦਾ। ਵਾਹ ਵਾਹ, ਨਜ਼ਰੀਆ ਸੁਣ ਰਹੇ ਹੋ ਤੁਸੀਂ। ਇਕਵਿੰਦਰ ਤੁਹਾਡੇ ਨਾਲ, ਚਰਨਜੀਤ ਜੋਗੀ ਮੇਰੇ ਨਾਲ ਨੇ। ਵੈਸੇ ਹੈਂਡ ਰਾਈਟਿੰਗ ਤੁਹਾਡੀ ਬੜੀ ਸੋਹਣੀ ਆ, ਮੇਰੇ ਪਾਪਾ ਦੀ ਡਿਟੋ ਸੇਮ ਹੈ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਦੇਖੋ ਇੱਕੋ ਇੱਕ ਤਾਂ ਚੀਜ਼ ਹੈ ਜਿਹੜੀ ਸਾਡੇ ਕੋਲ ਹੈਗੀ ਆ ਜੀ। ਮੈਨੂੰ ਵੈਸੇ ਨਾ ਬੜਾ ਅੱਛਾ ਲੱਗਦਾ ਜਦੋਂ ਕਿਸੇ ਦੀ ਹੈਂਡ ਰਾਈਟਿੰਗ ਅੱਛੀ ਹੋਵੇ, ਖਾਸ ਤੌਰ ਤੇ ਕਿਸੇ ਮੁੰਡੇ ਦੀ, ਕਿਉਂਕਿ ਕੁੜੀਆਂ ਦੀ ਹੈਂਡ ਰਾਈਟਿੰਗ ਸਾਫ਼ ਸੁਥਰੀ ਹੁੰਦੀ, ਮੁੰਡਿਆਂ ਦੀ ਘੱਟ ਹੀ ਹੁੰਦੀ ਹੈ। ਮੈਨੂੰ ਬਸ ਲਿਖਾਈ ਦੇ ਨੰਬਰ ਮਿਲਦੇ ਰਹੇ, ਬਾਕੀ ਤਾਂ ਫੇਲ ਹੁੰਦੇ ਰਹੇ। ਗੱਲ ਹੈ ਨਾ ਕਿ ਲਿਖਾਈ ਵਾਂਗ ਬੰਦਾ ਆਪ ਵੀ ਉਦਾਂ ਦਾ ਹੀ ਹੋਣਾ ਚਾਹੀਦਾ ਹੈ, ਠੀਕ ਹੈ ਨਾ, ਤਾਂ ਚੰਗੀ ਗੱਲ ਲੱਗਦੀ ਹੈ। ਪਰ ਗੱਲ ਇਹ ਹੈ ਇਸ ਕਰਕੇ ਕਿਉਂਕਿ ਅੱਜ ਦਾ ਦਿਨ ਜਿਹੜਾ ਆਪਣੇ ਆਪ ਦੇ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ। ਟਰੂ। ਅੱਜ ਦਾ ਦਿਨ ਮਾਰਚ ਮਹੀਨੇ ਦਾ ਇਹ ਦੂਸਰਾ ਵੀਰਵਾਰ ਜੀ, ਠੀਕ ਹੈ ਨਾ। ਔਰ ਇਸ ਦਿਨ ਪੂਰੇ ਵਿਸ਼ਵ ਦੇ ਵਿੱਚ ਆਲਮੀ ਪੱਧਰ ਦੇ ਉੱਪਰ ਅਸੀਂ ਵਿਸ਼ਵ ਕਿਡਨੀ ਦਿਵਸ ਮਨਾਉਂਦੇ ਆ। ਜੀ ਜੀ ਜੀ, ਇੰਟਰਨੈਸ਼ਨਲ ਕਿਡਨੀ ਡੇ ਮਨਾਇਆ ਜਾਂਦਾ ਹੈ। ਐਂਡ ਉਹ ਮੇਨਲੀ ਕੀ ਹੁੰਦਾ ਹੈ ਕਿ ਤੁਹਾਡੀ ਜਿਹੜੀ ਕਿਡਨੀ ਹੈ ਬਿਲਕੁਲ ਸਹੀ ਸਲਾਮਤ ਕੰਮ ਕਰੇ, ਉਹਦੇ ਲਈ ਤੁਸੀਂ ਕਰਨਾ ਕੀ ਹੈ ਤੇ ਕੀ ਨਹੀਂ ਕਰਨਾ, ਇਹ ਸਾਰੇ ਪਹਿਲੂ ਦੱਸੇ ਜਾਂਦੇ ਨੇ। ਐਂਡ ਜਿਹੜੇ ਕਿਡਨੀ ਹਸਪੀਟਲਸ ਨੇ ਮੇਨਲੀ ਉਹਨਾਂ ਵਿੱਚ ਮਨਾਇਆ ਵੀ ਜਾਂਦਾ। ਉਸ ਗੱਲ ਤੇ ਮੈਨੂੰ ਗੱਲ ਚੇਤੇ ਆਈ ਹੈ ਤੇ ਰੋਕ ਲਓ, ਨਹੀਂ ਕਰਾਂਗੇ ਬਾਅਦ ਚ। ਗਾਣੇ ਸ਼ਾਣੇ ਸੁਣਦੇ ਉਸ ਤੋਂ ਬਾਅਦ ਫਿਰ ਆਉਂਦੇ ਆ ਬਹੁਤ ਸਾਰੀਆਂ ਗੱਲਾਂ ਅੱਜ ਤੁਹਾਡੀ ਅਸੀਂ ਕਿਡਨੀ ਨੂੰ ਟਨ ਟਨ ਕਰਨ ਵਾਸਤੇ ਕਰਾਂਗੇ। ਦੇਖੋ ਜੀ, ਵਰਲਡ ਕਿਡਨੀ ਡੇ ਹੈ ਅੱਜ। ਐਂਡ ਇਸ ਚੀਜ਼ ਤੇ ਮੈਨੂੰ ਗੱਲ ਚੇਤੇ ਆਈ ਹੈ ਆਪਣੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੀ, ਕਿ ਉਹਨਾਂ ਨੇ ਸਭ ਤੋਂ ਵੱਡਾ ਡਾਇਲਿਸਿਸ ਸੈਂਟਰ ਬਣਾਇਆ ਜਿੱਥੇ ਬਿੱਲ ਕਾਊਂਟਰ ਹੀ ਨਹੀਂ ਹੈ। ਬਿਲਕੁਲ। ਦੇਖੋ ਕਿੰਨੀ ਵੱਡੀ ਗੱਲ ਹੈ ਔਰ ਬਹੁਤ ਵੱਡੀ ਇੱਕ ਮਿਸਾਲ ਆ, ਔਰ ਇੰਨਾ ਸੋਹਣਾ ਉਹ ਬਣਾਇਆ ਉੱਥੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉੱਥੇ ਪ੍ਰਧਾਨ ਸਾਹਿਬ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਦੱਸਿਆ ਕਿ ਇੱਥੇ ਕੋਈ ਕਿਸੇ ਦਾ ਕੋਈ ਪੈਸਾ ਨਹੀਂ ਲੱਗਣਾ ਜੀ, ਠੀਕ ਹੈ ਜੀ। ਔਰ ਇੱਥੇ ਡਾਇਲਿਸਿਸ ਕਰਾਉਣ ਨੂੰ, ਕਿਉਂਕਿ ਡਾਇਲਿਸਿਸ ਕਰਾਉਣ ਨੂੰ ਬਹੁਤ ਵੱਡਾ ਖਰਚਾ ਜੀ, ਬਹੁਤ ਭਾਰੀ ਜੇਬ ਚਾਹੀਦੀ ਹੈ, ਤਾਂ ਹੀ ਜਾ ਕੇ ਮਰੀਜ਼ ਦੀ ਜਾਨ ਜਿਹੜੀ ਆ ਥੋੜੀ ਪਹਾੜੇ ਤੇ ਚੱਲਦੀ ਹੈ, ਠੀਕ ਹੈ ਨਾ। ਪਰ ਉਹ ਜਿਹੜਾ ਬਹੁਤ ਵੱਡਾ ਇੱਕ ਉਹਨਾਂ ਨੇ ਉਦਮ ਕੀਤਾ ਹੈ, ਔਰ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆਪਣੇ ਦਿੱਲੀ ਦੀ ਆ, ਠੀਕ ਹੈ ਜੀ, ਉਹਨਾਂ ਨੇ ਇਹ ਜਿਹੜਾ ਕੰਮ ਕੀਤਾ ਹੈ, ਇਹ ਬਾਕੀਆਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਆ। ਜਿੰਨੇ ਵੀ ਧਰਮ ਦੇ ਲੋਕ ਨੇ, ਚਾਹੇ ਕੋਈ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਕੋਈ ਵੀ ਆ, ਉਹਨਾਂ ਦੇ ਬਹੁਤ ਵੱਡੇ ਵੱਡੇ ਅਦਾਰੇ ਨੇ ਜੀ। ਉਹਨਾਂ ਅਦਾਰਿਆਂ ਨੂੰ ਅਜਿਹਾ ਕੰਮ ਕਰਨਾ ਚਾਹੀਦਾ ਹੈ ਕਿ ਲੋੜਵੰਦਾਂ ਦੀ ਮਦਦ ਹੋਵੇ। ਗੁਰੂ ਦਾ ਆਪ ਕਹਿੰਦੇ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੁੰਦੀ ਹੈ। ਟਰੂ। ਜਾਂ ਤੁਸੀਂ ਐਜੂਕੇਸ਼ਨਲ ਇੰਸਟੀਚਿਊਟ ਖੋਲੋ, ਜਾਂ ਤੁਸੀਂ ਗਰੀਬਾਂ ਲਈ ਉਦਾਂ ਦਾ ਹਸਪੀਟਲ ਜਿੱਥੇ ਮਿਨੀਮਲ ਫੀਸ ਦੇਣੀ ਪਵੇ। ਹੁਣ ਮੈਂ ਕੱਲ ਪਿਕ ਦੇਖਦੀ ਪਈ ਸੀ ਕਿ ਲਾਈਨਾਂ ਲੱਗੀਆਂ ਹੋਈਆਂ ਨੇ, ਹਰ ਧਰਮ ਹਰ ਵਰਗ ਦੇ ਲੋਕ ਨੇ ਜੀ। ਐਂਡ
ਐਂਡ ਮਤਲਬ ਉਹਨਾਂ ਦੇ ਚਿਹਰੇ ਤੇ ਕੋਈ ਚਿੰਤਾ ਦੀ ਲੀਕ ਨਹੀਂ ਹੈ, ਕਿਉਂਕਿ ਪਤਾ ਹੈ ਕਿ ਪਾਕਟ ਜਿਹੜੀ ਉਹਨਾਂ ਦੀ ਚਾਹੇ ਖਾਲੀ ਹੈ, ਪਰ ਗੁਰੂ ਨੇ ਆਪਣੇ ਸਿੱਖਾਂ ਨੂੰ ਜਿਹੜਾ ਦਿਲ ਵੱਡਾ ਦਿੱਤਾ, ਉਹਦੇ ਕਰਕੇ ਡਾਇਲਿਸਿਸ ਫ੍ਰੀ ਕਰਾ ਸਕਦੇ। ਦੇਖੋ ਇਹਦੇ ਵਿੱਚ ਜੋ ਮਰਜ਼ੀ ਹੋਵੇ, ਆਪਾਂ ਬਿਨਾਂ ਕਿਸੇ ਭੇਦਭਾਵ ਤੋਂ, ਬਿਨਾਂ ਕਿਸੇ ਕੀ ਕਹਿੰਦੇ ਪੋਲੀਟੀਕਲ ਕੋਈ ਵੀ ਪਾਰਟੀ ਤੋਂ ਉੱਪਰ ਉੱਠ ਕੇ ਇਹ ਗੱਲ ਕਰੀਏ ਕਿ ਇਹਦੇ ਵਾਸਤੇ ਮਨਜਿੰਦਰ ਸਿੰਘ ਸਿਰਸਾ ਹੁਣਾਂ ਨੂੰ ਵਧਾਈ ਦੇਣੀ ਬਣਦੀ ਹੈ। ਟਰੂ, ਬਿਲਕੁਲ। ਪੰਜਾਬੀ ਰੇਡੀਓ USA ਤੇ ਇਸ ਵੇਲੇ ਤੁਸੀਂ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ ਤੇ ਅੱਜ ਵਿਸ਼ਵ ਕਿਡਨੀ ਦਿਵਸ ਹੈ ਔਰ ਤੁਹਾਨੂੰ ਪਤਾ ਹੈ ਕਿ ਇਹ ਅੱਜ ਆਲਮੀ ਪੱਧਰ ਤੇ ਲੋਕਾਂ ਨੂੰ ਗੁਰਦੇ ਦੀਆਂ ਬਿਮਾਰੀਆਂ ਤੋਂ ਬਚਾਉਣ ਤੇ ਬਿਮਾਰੀਆਂ ਦੇ ਸੰਗ ਜੂਝ ਰਹੇ ਲੋਕਾਂ ਦਾ ਜੀਵਨ ਸੁਖਾਲਾ ਕਰਨ ਦੇ ਲਈ ਇਹ ਦਿਨ ਮਨਾਇਆ ਜਾਂਦਾ ਹੈ। ਜੀ। ਔਰ ਜੇਕਰ ਅਸੀਂ ਗੱਲ ਕਰੀਏ ਕਿ ਇਸ ਵੇਲੇ ਪੂਰੇ ਵਿਸ਼ਵ ਦੇ ਵਿੱਚ 10 ਵਿਅਕਤੀਆਂ ਦੇ ਪਿੱਛੇ ਇੱਕ ਬੰਦਾ ਜਿਹੜਾ ਗੁਰਦੇ ਦਾ ਰੋਗ ਚੱਕੀ ਫਿਰਦਾ ਹੈ। ਜੀ, ਠੀਕ ਹੈ ਨਾ। ਤੇ ਉਹਦੇ ਪਿੱਛੇ ਕੋਈ ਰੀਜ਼ਨ ਕਈ ਸਾਰੇ ਹੁੰਦੇ, ਬਹੁਤ ਸਾਰੇ ਰੀਜ਼ਨ ਆ, ਬਹੁਤ ਸਾਰੇ, ਕਿਉਂਕਿ 850 ਮਿਲੀਅਨ ਲੋਕ ਇਸ ਵੇਲੇ ਗੁਰਦੇ ਦੀਆਂ ਵੱਖੋ ਵੱਖਰੇ ਤਰੀਕੇ ਦੇ ਨਾਲ ਬਿਮਾਰੀਆਂ, ਕਿਸੇ ਨੂੰ ਕੋਈ ਪੱਥਰੀ ਹੋ ਗਈ, ਕਿਸੇ ਦਾ ਕੋਈ BP ਕਰਕੇ ਹੋ ਗਿਆ, ਕਿਸੇ ਸ਼ੂਗਰ ਕਰਕੇ ਹੋ ਗਿਆ, ਕਿਸੇ ਨੂੰ ਮੋਟਾਪੇ ਕਰਕੇ ਹੋ ਗਿਆ, ਇਹ ਜਿਹੜੀਆਂ ਚੀਜ਼ਾਂ ਦੇ ਨਾਲ ਉਹ ਬਿਮਾਰੀਆਂ ਦੇ ਨਾਲ ਜੂਝ ਰਹੇ ਨੇ ਔਰ ਲਗਭਗ 2.25 ਮਿਲੀਅਨ ਲੋਕ ਜਿਹੜੇ ਆ ਇਸ ਬਿਮਾਰੀ ਦੇ ਨਾਲ, ਗੁਰਦੇ ਦੇ ਰੋਗਾਂ ਦੇ ਨਾਲ ਆਪਣੀ ਜਾਨ ਗਵਾ ਬੈਠੇ। ਮਤਲਬ 2.25 ਮਿਲੀਅਨ ਤੁਸੀਂ ਹਿਸਾਬ ਲਾ ਲਓ ਕਿ ਅਰਾਊਂਡ 20 ਲੱਖ ਦੇ ਲੋਕ ਹੋ ਗਏ। ਹਾਂ, ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਦੁੱਖ ਦਿੰਦੀਆਂ ਨੇ ਔਰ ਅਸੀਂ ਇਹ ਚਾਹੁੰਦੇ ਆ ਕਿ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦੇ ਨਾਲ ਇਸ ਗੁਰਦੇ ਦੇ ਰੋਗ ਤੋਂ ਪੀੜਤ ਨਾ ਹੋਵੇ। ਉਹਦੇ ਵਾਸਤੇ ਥੋੜੀਆਂ ਜਿਹੀਆਂ ਚੀਜ਼ਾਂ ਆ ਅਸੀਂ ਤੁਹਾਨੂੰ ਦੱਸਦੇ ਆ ਕਿ ਜੇਕਰ ਤੁਸੀਂ ਉਹ ਚੀਜ਼ਾਂ ਕਰ ਲਈਆਂ ਤੇ ਪਰਮਾਤਮਾ ਕਰੇ ਤੁਹਾਡੇ ਨੇੜੇ ਵੀ ਨਹੀਂ ਆਊਗੀ ਬਿਮਾਰੀ। ਜੀ ਬਿਲਕੁਲ। ਸਮੁੰਦਰਾਂ ਤੋਂ ਪਾਰ ਜਿਸ ਦੀ ਗੂੰਜੇ ਆਵਾਜ਼, ਮਹਿਫਲਾਂ ਸਜਾਵੇ ਜਿਸ ਦੀ ਮਿੱਠੀ ਆਵਾਜ਼, ਮਾਂ ਬੋਲੀ ਨੂੰ ਬਚਾਵੇ ਉਹ ਸੁਨਹਿਰੀ ਆਵਾਜ਼, ਜੋੜੇ ਸਭ ਨੂੰ ਵਿਰਸੇ ਨਾਲ ਉਹ ਆਵਾਜ਼ ਜੋ ਸਭ ਦੇ ਮਨ ਨੂੰ ਭਾਵੇ, ਉਹ ਆਵਾਜ਼ ਸਿਰਫ ਪੰਜਾਬੀ ਰੇਡੀਓ USA ਤੋਂ ਆਵੇ। ਮੈਨੂੰ ਤੇਰੇ ਜਿਹਾ ਸੋਹਣਾ ਕੋਈ ਲੱਭਦਾ ਨਾ। ਪੰਜਾਬੀ ਰੇਡੀਓ USA ਤੇ ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ। ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਗੱਲ ਕਰ ਰਹੇ ਹਾਂ ਅਸੀਂ ਅੱਜ ਵਰਲਡ ਕਿਡਨੀ ਡੇ ਤੇ ਕਿ ਆਪਣੀ ਕਿਡਨੀ ਨੂੰ ਤੁਸੀਂ ਹੈਲਦੀ ਕਿੱਦਾਂ ਰੱਖਣਾ ਹੈ। ਦੇਖੋ, ਕਿਡਨੀ ਆਪਣਾ ਇੱਕ ਇਦਾਂ ਦਾ ਆਰਗਨ ਆ ਜਿਹੜੇ ਆਪਣੇ ਪੂਰੇ ਸਰੀਰ ਦੇ ਗੰਦਮੰਦ ਨੂੰ ਯੂਰਿਨ ਰਾਹੀਂ ਬਾਹਰ ਕੱਢਦਾ ਹੈ। ਬਿਲਕੁਲ, ਜੋ ਵੀ ਵੇਸਟ ਹੈ। ਸੋ ਉਹਨੂੰ ਅਗਰ ਐਂਟੀਆਕਸੀਡੈਂਟਸ ਜੇ ਆਪਾਂ ਹੈਲਦੀ ਰੱਖਣਾ ਹੈ ਉਹਨੂੰ, ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਪਾਣੀ। ਆਪਾਂ ਜਾਂ ਤਾਂ ਬਹੁਤ ਜ਼ਿਆਦਾ ਪਾਣੀ ਪੀਂਦੇ ਆ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਜਾਂ ਆਪਾਂ ਬਹੁਤ ਘੱਟ ਪਾਣੀ ਪੀਂਦੇ ਆ। ਪਾਣੀ ਦੇਖੋ ਪੀਣਾ ਬੰਦੇ ਨੂੰ ਚਾਹੀਦਾ ਹੈ ਕਾਫੀ ਸਾਰਾ, ਅਰਾਊਂਡ 8 ਤੋਂ 10 ਗਲਾਸ ਤਾਂ ਪੀਣੇ ਚਾਹੀਦੇ ਆ, ਪਰ ਇਹ ਨਹੀਂ ਪੀਕੋ 3.5 ਪੀ ਲਓ, ਮਤਲਬ 3 ਸਵੇਰੇ 3 ਦੁਪਹਿਰੇ 3 ਰਾਤੀ ਤੇ ਕੰਮ ਖਤਮ ਹੋ ਗਿਆ। ਇਦਾਂ ਨਹੀਂ ਹੁੰਦਾ। ਪਾਣੀ ਜਿਹੜਾ ਥੋੜਾ ਥੋੜਾ ਕਰਕੇ ਪੀਓ ਪੂਰੇ ਦਿਨ ਦੇ ਵਿੱਚ, ਚਾਹੇ ਘੰਟੇ ਬਾਅਦ ਪੀਂਦੇ ਰਹੋ, ਮਤਲਬ ਪੂਰਾ ਪਾਣੀ ਪੀਓ। ਐਂਡ ਇਹ ਨਾ ਹੋਵੇ ਕਿ ਤੁਸੀਂ ਇੱਕੋ ਸਾਰੇ ਪਾਣੀ ਪੀ ਲਿਆ ਜਾਂ ਬਿਲਕੁਲ ਨਹੀਂ ਪੀਤਾ। ਜਦੋਂ ਪਾਣੀ ਬਿਲਕੁਲ ਨਹੀਂ ਪੀਂਦੇ ਉਦੋਂ ਕਿਡਨੀ ਵਿੱਚ ਇਨਫੈਕਸ਼ਨ ਹੁੰਦੀ ਹੈ, ਆਪਾਂ ਨੂੰ ਯੂਰਿਨ ਇਨਫੈਕਸ਼ਨ ਤੋਂ ਕਿਡਨੀ ਇਨਫੈਕਸ਼ਨ ਤੱਕ ਜਾਂਦੀ ਹੈ। ਸੋ ਪਹਿਲੀ ਚੀਜ਼ ਹੈਗੀ ਹੈ ਕਿ ਪਾਣੀ ਜਿਹੜਾ ਤੁਸੀਂ ਪੀ ਰਹੇ ਹੋ ਸਾਫ਼ ਸੁਥਰਾ ਪਾਣੀ ਪੀਓ। ਹੋ ਸਕਦਾ ਤਾਂ ਉਬਾਲਿਆ ਪਾਣੀ ਠੰਡਾ ਕਰਕੇ ਪੀਓ ਐਂਡ ਮੋਡਰੇਟ ਅਮਾਉਂਟ 'ਚ ਪਾਣੀ ਪੀਓ ਜ਼ਰੂਰ। ਬਿਲਕੁਲ ਜੀ। ਔਰ ਇਹ ਪਾਣੀ ਦੀ ਗੱਲ ਦੱਸੀ ਔਰ ਪਾਣੀ ਦੀ ਗੱਲ ਦੇ ਨਾਲ ਇੱਕ ਗੱਲ ਹੋਰ ਆਪਾਂ ਤੁਹਾਨੂੰ ਦੱਸੀਏ ਕਿ ਆਮ ਤੌਰ ਤੇ ਇਹ ਜਿੱਦਾਂ 8 ਤੋਂ 10 ਬੋਤਲਾਂ ਇਹ ਬਹੁਤ ਅੱਛੀ ਗੱਲ ਹੈ ਕਿ ਜੇਕਰ ਤੁਸੀਂ ਪੀਂਦੇ ਹੋ, ਪਰ ਜਿਨ੍ਹਾਂ ਨੂੰ ਕਿਸੇ ਨੂੰ ਕੋਈ ਇਹ ਗੁਰਦੇ ਦੀ ਬਿਮਾਰੀ ਹੋਵੇ, ਫਿਰ ਇੰਨਾ ਨਹੀਂ, ਜਿਹਦਾ ਡਾਇਲਿਸਿਸ ਚੱਲ ਰਿਹਾ ਹੋਵੇ, ਉਹ ਇੰਨਾ ਪਾਣੀ ਬਿਲਕੁਲ ਨਾ ਪੀਵੇ, ਕਿਉਂਕਿ ਉਹ ਫਿਰ ਪਾਣੀ ਜਿਹੜਾ ਉਹ ਇਕੱਠਾ ਹੋ ਜਾਂਦਾ ਤੁਹਾਡੇ ਸਰੀਰ ਦੇ ਵਿੱਚ, ਫਿਰ ਉਹ ਡਾਇਲਿਸਿਸ ਦੇ ਨਾਲ ਹੀ ਬਾਹਰ ਨਿਕਲਦਾ ਨਹੀਂ, ਕਿਉਂਕਿ ਉਹ ਡੀਮਾ ਹੋ ਜਾਂਦਾ ਪੂਰੀ ਬਾਡੀ ਵਿੱਚ। ਜਿੱਥੇ ਪਾਣੀ ਇਕੱਠਾ ਹੋਇਆ ਉੱਥੇ ਸੋਜਿਸ਼ ਆ ਜਾਣੀ, ਉਹ ਨਿਕਲੇਗਾ ਨਹੀਂ ਬਾਹਰ। ਬਿਲਕੁਲ ਜੀ। ਔਰ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣਾ ਹੈ। ਔਰ ਜੇਕਰ ਕਿਤੇ ਤੁਹਾਡੇ ਇਸ ਤਰ੍ਹਾਂ ਐਵੇਂ ਹੱਥਾਂ ਪੈਰਾਂ ਨੂੰ ਕਿਤੇ ਸੋਜਾ ਪੈਂਦਾ ਹੈ ਤਾਂ ਤੁਹਾਨੂੰ ਫਿਕਰ ਕਰਨ ਦੀ ਜ਼ਰੂਰਤ ਹੈ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ ਤੇ ਅੱਜ ਸਾਡੀ ਸੂਈ ਅੜੀ ਹੋਈ ਹੈ ਕਿ ਅਸੀਂ ਕਿਸੇ ਨੂੰ ਬਿਮਾਰ ਨਹੀਂ ਹੋਣ ਦੇਣਾ। ਬਿਲਕੁਲ ਜੀ। ਖਾਸ ਤੌਰ ਤੇ ਜਿਹੜੇ ਕਿਡਨੀ ਰੋਗ ਨੇ, ਆਪਾਂ ਹੁਣੇ ਦੱਸ ਕੇ ਹਟੇ ਆ ਅੰਕੜੇ ਕਿ ਕਿੰਨੇ ਲੋਕ ਇਹਨਾਂ ਰੋਗਾਂ ਦੇ ਸ਼ਿਕਾਰ ਨੇ। ਉਹਨਾਂ ਦੇ ਸ਼ਿਕਾਰ ਹੋਣ ਪਿੱਛੇ ਕਈ ਤੇ ਕਾਰਨ ਹੁੰਦੇ ਨੇ ਜੈਨੇਟਿਕ, ਕਈ ਕਾਰਨ ਹੁੰਦੇ ਨੇ ਜਿਹੜੇ ਆਪਣੇ ਗਲਤ ਖਾਣ ਪੀਣ ਕਰਕੇ ਹੁੰਦੇ ਨੇ। ਜਦੋਂ ਅਸੀਂ ਹੈਲਦੀ ਖਾਣਾ ਨਹੀਂ ਖਾਂਦੇ, ਜਿਆਦਾ ਅਸੀਂ ਕਹਿੰਦੇ ਜੀ ਤਲੇ ਮਲੇ ਖਾਣੇ ਖਾ ਲਓ, ਮਤਲਬ ਜੀਭ ਦੇ ਸਵਾਦ ਲੈ ਲਓ, ਪਰ ਸਰੀਰ ਜਿਹੜਾ ਉਹ ਹੈਲਦੀ ਨਹੀਂ ਰਹਿੰਦਾ। ਇਹੀ ਗੱਲ ਹੈ ਕਿ ਅਸੀਂ ਜਿਹੜਾ ਨਾ ਆਪਣਾ ਕੋਈ ਵੀ ਚੀਜ਼ ਆ, ਦੇਖੋ ਅਸੀਂ ਆਮ ਤੌਰ ਤੇ ਕੋਈ ਗੱਡੀ ਆ,
ਗੱਡੀ ਲੈਨੇ ਆ, ਉਹ ਜੇ ਆਪਾਂ ਮੰਨ ਲਓ ਪੈਟਰੋਲ ਦੀ ਗੱਡੀ ਲੈ ਲਈ ਆ ਜੀ ਕਿ ਪੈਟਰੋਲ ਤੇ ਚੱਲ ਰਹੀ ਆ, ਤੇ ਆਪਾਂ ਉਹਦੇ ਵਿੱਚ ਡੀਜ਼ਲ ਥੋੜਾ ਪਵਾਵਾਂਗੇ। ਬਿਲਕੁਲ, ਜੇ ਡੀਜ਼ਲ ਪਵਾਵਾਂਗੇ ਤੇ ਗੱਡੀ ਖਰਾਬ ਹੋ ਜੂਗੀ ਜੀ। ਅਸੀਂ ਵੀ ਆਪਣੀਆਂ ਗੱਡੀਆਂ ਦੇ ਵਿੱਚ ਪਤਾ ਨਹੀਂ ਕੀ ਕੁਝ ਪਵਾਈ ਜਾਂਦੇ ਆ ਜੀ ਠੀਕ ਹੈ ਬਿਲਕੁਲ ਨਾ। ਬਾਜ਼ਾਰੋਂ ਕੋਈ ਆ ਵੀ ਖਾ ਲਿਆ, ਉਹ ਵੀ ਖਾ ਲਿਆ। ਖਾਸ ਤੌਰ ਤੇ ਜਦੋਂ ਅਸੀਂ ਵਿਆਹਾਂ ਤੇ ਜਾਂਦੇ ਆ, ਜੀ 15-20 ਸਟਾਲ ਲੱਗੇ ਹੁੰਦੇ, ਮਤਲਬ ਪਲੇਟਾਂ ਭਰੀ ਜਾਈਦੀ ਉੱਪਰ ਤੱਕ। ਹਾਂ ਉੱਪਰ ਤੱਕ ਪਲੇਟਾਂ ਭਰੀ ਜਾਂਦੀਆਂ ਤੇ ਖਾਲੀ ਕਰੀ ਜਾਂਦੇ ਜੀ। ਆ। ਭਾਈ ਤੁਸੀਂ ਬੰਦੇ ਹੋ, ਤੁਸੀਂ ਕੋਈ ਗਟਰ ਥੋੜੋ ਹੈਗੇ ਆ। ਮਤਲਬ ਤੁਸੀਂ ਵਿਆਹ ਤੇ ਆਏ ਆ, ਸ਼ਗਨ ਦੇਣਾ, ਢਿੱਡ ਤਾਂ ਆਪਣਾ ਹੀ ਆ। ਹਾਂ, ਔਰ ਉਦਾਂ ਵੀ ਘਰ ਦੇ ਵਿੱਚ ਰੂਟੀਨ ਦੇ ਵਿੱਚ ਵੀ ਤੁਸੀਂ ਆਪਣੇ ਘਰ ਦਾ ਬਣਿਆ ਹੋਇਆ ਹੈਲਦੀ ਜਿਹਾ ਖਾਣਾ ਖਾਓ ਜੀ, ਔਰ ਲਿਮਟਿਡ ਜਿਹਾ ਖਾਣਾ ਖਾਓ, ਠੀਕ ਹੈ ਜੀ। ਔਰ ਉਹ ਜੇਕਰ ਚੀਜ਼ ਤੁਸੀਂ ਲੈ ਕੇ ਚੱਲਦੇ ਹੋ ਤੇ ਤੁਸੀਂ ਕਦੇ ਵੀ ਬਿਮਾਰ ਨਹੀਂ ਹੋ ਸਕਦੇ। ਤੁਹਾਡੀ ਕਿਡਨੀ ਜਿਹੜੀ ਆ ਫੜਫੜ ਕਰਦੀ ਰਹੂਗੀ। ਬਿਲਕੁਲ, ਤੁਹਾਡੀ ਕਿਡਨੀ ਹੈਲਦੀ ਰੱਖਣ ਲਈ ਇੱਕ ਸੁਝਾਅ ਮੇਰੇ ਕੋਲ ਹੋ ਰਿਹਾ, ਕਿਹੜਾ? ਪਰ ਆਊਗਾ ਗਾਣੇ ਤੋਂ ਬਾਅਦ। ਵਾਹ ਵੀ ਵਾਹ ਡਾਕਟਰ ਸਾਹਿਬ, ਮੈਂ ਦੇਖਿਆ ਤਾਂ ਤੁਸੀਂ ਭਾਵਾ ਖਾਂਦੇ ਆ। ਪੰਜਾਬੀ ਰੇਡੀਓ USA ਤੇ ਨਜ਼ਰੀਆ ਸੁਣ ਰਹੇ ਹੋ। ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ। ਗੱਲ ਹੋ ਰਹੀ ਆਪਣੀ ਇੱਕ ਹੈਲਦੀ ਕਿਡਨੀ ਦੀ। ਜੀ ਦੇਖੋ, ਜਦੋਂ ਆਪਾਂ ਇਨਐਕਟਿਵ ਰਹਿੰਦੇ ਆ, ਮਤਲਬ ਜਿੱਦਾਂ ਆਪਾਂ ਲਾਕਡਾਊਨ 'ਚ ਹੁੰਦਾ ਸੀ, ਵੀ ਲੰਮੇ ਪੈ ਗਏ, ਟੀਵੀ ਲਾ ਲਿਆ ਜਾਂ ਮੋਬਾਈਲ ਫੜਿਆ ਹੱਥ 'ਚ, ਨਾਲ ਮੂੰਹ ਚੱਲੀ ਗਿਆ, ਪੈਰ ਚੱਲੇ ਨਹੀਂ। ਜਦੋਂ ਇਦਾਂ ਦੀ ਆਪਾਂ ਇਨਐਕਟਿਵ ਸਟੇਟ 'ਚ ਰਹਿੰਦੇ ਆ, ਉਦੋਂ ਵੀ ਆਪਣੀ ਕਿਡਨੀ ਤੇ ਪ੍ਰੈਸ਼ਰ ਪੈਂਦਾ। ਬਿਲਕੁਲ। ਸੋ ਤੁਸੀਂ ਜ਼ਿਆਦਾ ਕੁਝ ਨਹੀਂ ਕਰ ਸਕਦੇ। ਸਵੇਰੇ ਸ਼ਾਮੀ 15 ਮਿੰਟ ਸੈਰ ਕਰੋ, ਉਹ ਵੀ ਨਹੀਂ ਕਰ ਸਕਦੇ। ਤੁਸੀਂ ਬਰੀਥਿੰਗ ਐਕਸਰਸਾਈਜ਼ਸ ਕਰੋ। ਜੇ ਤੁਹਾਨੂੰ ਜਿਮ ਜਾਣਾ ਵਧੀਆ ਲੱਗਦਾ, ਉੱਥੇ ਜਾਓ। ਤੁਹਾਨੂੰ ਡਾਂਸ ਕਰਨਾ ਵਧੀਆ ਲੱਗਦਾ, 10 ਮਿੰਟ ਸਵੇਰੇ 10 ਮਿੰਟ ਸ਼ਾਮੀ ਡਾਂਸ ਕਰ ਲਓ। ਮਤਲਬ ਤੁਹਾਡੀ ਬਾਡੀ ਅਗਰ ਐਕਟਿਵ ਐਂਡ ਫਿਟ ਹੋਏਗੀ ਤੇ ਕਿਡਨੀ ਡਿਜ਼ੀਜ਼ਸ ਦੇ ਚਾਂਸਸ ਤੁਹਾਨੂੰ ਬਹੁਤ ਘੱਟ ਰਹਿਣਗੇ। ਬਈ ਇਹ ਬਹੁਤ ਵਧੀਆ ਗੱਲ ਹੈ। ਤੁਸੀਂ ਆਪਣੇ ਆਪ ਨੂੰ ਫਿਟ ਰੱਖਿਆ ਕਰੋ, ਸੈਰ ਸੁਰ ਕਰਿਆ ਕਰੋ, ਬਕਾਇਦਾ ਯੋਗਾ ਵਗੈਰਾ ਕਰੋ, ਔਰ ਉਹਦੇ ਨਾਲ ਤੁਹਾਡਾ ਜਿਹੜਾ ਆਪਣਾ ਸਰੀਰ ਹੈ ਚੱਲਦਾ ਰਹੂਗਾ, ਕਿਡਨੀ ਵੀ ਚੱਲਦੀ ਰਹੂਗੀ, ਔਰ ਇਹ ਬਹੁਤ ਅੱਛੀ ਗੱਲ ਆ। ਤੇ ਇੱਕ ਗੱਲ ਹੋਰ ਮੇਰੇ ਦਿਮਾਗ ਦੇ ਵਿੱਚ ਜਿਹੜੀ ਬਹੁਤ ਔੜ ਰਹੀ ਹੈ, ਭੱਜ ਕੇ ਆ ਰਹੀ ਹੈ, ਉਹ ਗੱਲ ਹੈਗੀ ਹੈ ਆਮ ਤੌਰ ਤੇ ਸਾਰੀਆਂ ਬੀਬੀਆਂ, ਸਾਰੇ ਬੰਦੇ ਆਮ ਤੌਰ ਤੇ ਉਸ ਚੀਜ਼ ਦੇ ਨਾਲ ਪਰੇਸ਼ਾਨ ਆ, ਜਿਹਦੇ ਕਰਕੇ ਬਹੁਤ ਵੱਡਾ ਕਿਡਨੀ ਖਰਾਬ ਹੋਣ ਦਾ ਡਰ ਬਣਿਆ ਰਹਿੰਦਾ ਹੈ, ਖਤਰਾ ਬਣਿਆ ਰਹਿੰਦਾ ਹੈ। ਕਰ ਲੈਨੇ ਆ, ਅਸੀਂ ਵੀ ਤਾਂ ਭਾਅ ਖਾਵਾਂਗੇ। ਇਸ ਵੇਲੇ ਤੁਸੀਂ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ ਤੇ ਅਸੀਂ ਹੁਣ ਗੱਲ ਕਰਨ ਲੱਗੇ ਆ ਆਮ ਜੀ, ਸਧਾਰਨ ਜੀ, ਇੱਕ ਕਾਮਨ ਜਿਹੀ ਬਿਮਾਰੀ ਸਾਨੂੰ ਸਾਰਿਆਂ ਨੂੰ ਚੰਬੜੀ ਹੋਈ ਹੈ ਜੀ। ਹਾਏ ਹਾਏ ਮੇਰਾ ਬੀਪੀ ਚੜ ਗਿਆ, ਮੇਰਾ ਬੀਪੀ ਲੈ ਗਿਆ। ਇਹ ਤਾਂ ਬੀਬੀਆਂ ਦਾ ਸਾਡਾ ਬੀਪੀ ਨਹੀਂ ਸੈੱਟ ਆਉਂਦਾ ਜੀ। ਬਿਲਕੁਲ ਠੀਕ ਹੈ ਨਾ। ਔਰ ਜੇਕਰ ਤੁਹਾਡਾ ਜਿਹੜਾ ਬੀਪੀ ਆ ਉਹ ਇਸੇ ਤਰ੍ਹਾਂ ਹੀ ਚੜਦਾ ਉਤਰਦਾ ਰਹੂਗਾ ਜੀ, ਉਹਦੇ ਵਿੱਚ ਵੀ ਤੁਹਾਡੀ ਕਿਡਨੀ ਦਾ ਨੁਕਸਾਨ ਹੋ ਸਕਦਾ। ਬਿਲਕੁਲ ਕਿਡਨੀ ਤੇ ਡਾਇਰੈਕਟ ਇਫੈਕਟ ਕਰਦੀ ਉਹ ਚੀਜ਼। ਹਾਂ, ਸੋ ਇਸ ਕਰਕੇ ਜੇਕਰ ਤੁਸੀਂ ਕਹਿੰਦੇ ਹੋ ਕਿ ਜਿਹੜੇ ਕਿ ਇੱਕ ਐਕਿਊਟ ਕਿਡਨੀ ਇੰਜਰੀ ਹੁੰਦੀ ਜਿਹੜੀ ਹੈ ਜੀ, ਉਹ ਤੁਹਾਡੇ ਇਸ ਬੀਪੀ ਨੇ ਤੁਹਾਨੂੰ ਦੇਣੀ ਹੈ। ਬਿਲਕੁਲ ਠੀਕ ਹੈ ਨਾ। ਜੇਕਰ ਤੁਸੀਂ ਆਪਣਾ ਬੀਪੀ ਕੰਟਰੋਲ ਨਾ ਰੱਖਿਆ, ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣਾ ਬੀਪੀ ਕੰਟਰੋਲ ਦੇ ਵਿੱਚ ਰੱਖੋ, ਨਾ ਵਧਣ ਦਿਓ ਨਾ ਘਟਣ ਦਿਓ। ਜੇਕਰ ਇਹ ਵਾਧਾ ਘਟਦਾ ਰਹੇਗਾ, ਯਕਦਮ ਦੇਖੋ, ਜੇਕਰ ਤਾਂ ਘਟ ਜਾਊਗਾ ਤੁਹਾਡਾ, ਯਕਦਮ ਤੁਸੀਂ ਬੇਹੋਸ਼ ਹੋ ਜਾਓਗੇ, ਠੀਕ ਹੈ ਨਾ, ਡਿੱਗ ਪਾਓਗੇ, ਉਦੋਂ ਵੀ ਤੁਹਾਡੇ ਕਿਡਨੀ ਫੇਲਿਅਰ ਦੇ ਚਾਂਸਸ ਹੈਗੇ। ਔਰ ਜੇਕਰ ਤੁਹਾਡਾ ਵੱਧਦਾ ਜਾਂਦਾ ਆ ਤਾਂ ਉਸ ਵੇਲੇ ਵੀ ਤੁਹਾਨੂੰ ਹੋਰ ਵੀ ਬਹੁਤ ਕੁਝ ਚੀਜ਼ਾਂ ਹੋ ਸਕਦੀਆਂ ਔਰ ਉਹਦੇ ਨਾਲ ਨੁਕਸਾਨ ਹੋ ਸਕਦਾ। ਅਸੀਂ ਮੇਨ ਚੀਜ਼ ਇਹ ਆ ਕਿ ਆਪਣਾ ਬੀਪੀ ਸਟੇਬਲ ਰੱਖੀਏ। ਜੇ ਵੱਧਦਾ ਆ ਤੇ ਉਹਦੇ ਲਈ ਮੈਡੀਸਿਨ ਲਈਏ, ਯੋਗਾ ਕਰੀਏ, ਪ੍ਰਾਣਾਯਾਮ ਕਰੀਏ। ਜੇ ਘਟਦਾ ਆ ਤੇ ਆਪਣੀ ਡਾਈਟ ਉਦਾਂ ਦੀ ਕਰੀਏ ਵੀ ਠੀਕ ਠਾਕ ਰਵੇ, ਹੋਰ ਬੇਹੋਸ਼ ਹੋ ਕੇ ਬੈਠੇ ਹੋਵੋ। ਸੁਣ ਰਹੇ ਹੋ ਜੀ ਪੰਜਾਬੀ ਰੇਡੀਓ USA ਤੇ ਸ਼ੋ ਨਜ਼ਰੀਆ। ਐਂਡ ਗੱਲ ਅਸੀਂ ਕਰ ਰਹੇ ਹਾਂ ਅੱਜ ਵਰਲਡ ਕਿਡਨੀ ਡੇ ਤੇ ਕਿ ਕਿਡਨੀ ਨੂੰ ਸੇਫ ਕਿੱਦਾਂ ਰੱਖਣਾ ਹੈ ਜੀ। ਦੇਖੋ, ਆਪਾਂ ਜਦੋਂ ਗੱਲ ਕਰਦੇ ਆ ਨਾ ਡਾਇਬੀਟੀਜ਼ ਦੀ, ਇੰਡੀਆ ਵਿੱਚ ਬਹੁਤੇ ਲੋਕ ਨੇ ਜਿਹੜੇ ਡਾਇਬੀਟੀਜ਼ ਦੇ ਸ਼ਿਕਾਰ ਨੇ। ਦੇਖੋ, ਡਾਇਬੀਟੀਜ਼ ਵੀ ਦੋ ਤਰ੍ਹਾਂ ਦੀ ਹੁੰਦੀ ਆ। ਇੱਕ ਤਾਂ ਉਹ ਹੁੰਦੀ ਹੈਗੀ ਆ ਵੀ ਜਿਹੜੀ ਤੁਹਾਨੂੰ ਜੈਨੇਟਿਕਲੀ ਮਿਲੀ ਆ ਕਿ ਤੁਹਾਡੇ ਪਰਿਵਾਰ 'ਚ ਐਸੀ ਗਾਂ ਆ ਗਈ ਜੀ। ਦੂਜੀ ਹੁੰਦੀ ਹੈਗੀ ਆ ਕਿ ਤੁਸੀਂ ਆਪਣੀਆਂ ਗਲਤ ਆਦਤਾਂ, ਸੌਣ ਉੱਠਣ ਦੀਆਂ ਗਲਤ ਆਦਤਾਂ, ਖਾਣ ਪੀਣ ਦੀਆਂ ਗਲਤ ਆਦਤਾਂ ਕਰਕੇ ਤੁਸੀਂ ਟਾਈਮ ਤੇ ਖਾਣਾ ਖੁਣਾ ਨਹੀਂ ਖਾਣਾ ਜੀ। ਫਿਰ ਉਹਦੇ ਵਿੱਚ ਹੁੰਦਾ ਕਿ ਤੁਸੀਂ ਸਵੇਰੇ ਖਾਦਾ ਨਹੀਂ, ਮਤਲਬ ਤੁਹਾਨੂੰ ਸ਼ੂਗਰ ਦੀ ਹੋ ਗਈ ਘਾਟ, ਉਦੋਂ ਘਟ ਗਈ। ਜਦੋਂ ਤੁਸੀਂ ਖਾਣਾ ਖਾਦਾ ਉਦੋਂ ਫਿਰ ਉਹ ਇੱਕਦਮ ਵੱਧ ਗਈ, ਯੂਟਿਲਾਈਜ਼ ਹੋਈ ਨਹੀਂ ਬੋਡੀ ਨੂੰ ਐਨਰਜੀ ਦੇਣ ਦੇ ਵਿੱਚ, ਹੈਨਾ। ਸੋ ਉਹਦੇ ਲਈ ਤੁਸੀਂ, ਮੈਂ ਪਹਿਲਾਂ ਵੀ ਇਹ ਗੱਲ ਕਰਨੀ ਹੈ ਕਿ ਖਾਣਾ ਪੀਣਾ ਟਾਈਮ ਤੇ, ਤਿੰਨੋਂ ਟਾਈਮ ਦਾ। ਸ਼ੂਗਰ ਤੁਹਾਨੂੰ ਕਿਸੇ ਵੀ ਤਰੀਕੇ ਦੀ ਹੈਗੀ ਹੈ ਨਾ, ਟਾਈਪ 1 ਜਾਂ ਟਾਈਪ 2 ਡਾਇਬੀਟੀਜ਼ ਆ, ਆਪਣੀ ਸ਼ੂਗਰ ਕੰਟਰੋਲ 'ਚ ਰੱਖੋ। ਜਦੋਂ ਆਪਾਂ ਬੀਪੀ ਦੀ ਗੱਲ ਕੀਤੀ ਹੈ, ਸ਼ੂਗਰ ਵੀ ਇਹ ਆ ਕਿ ਥੋੜੇ ਟਾਈਮ ਬਾਅਦ ਉਹ ਖਾਣਾ ਖਾਂਦੇ ਰਹੋ ਜਿਹਦੇ ਵਿੱਚ ਸ਼ੂਗਰ ਦੀ ਅਮਾਉਂਟ ਜ਼ਿਆਦਾ ਨਹੀਂ ਹੈ। ਬਿਲਕੁਲ, ਤਾਂ ਕਿ ਸ਼ੂਗਰ ਨਾ ਘਟੇ ਨਾ ਵਧੇ। ਐਂਡ ਅੰਬ ਤੋਂ
ਅੰਗੂਰਾਂ ਤੋਂ, ਕੇਲਿਆਂ ਤੋਂ ਜਿੰਨਾ ਦੂਰ ਰਹਿ ਸਕਦੇ ਹੋ ਰਹੋ। ਦਿਲ ਕਰਦਾ ਤੇ ਇੱਕ ਅੱਧਾ ਪੀਸ ਖਾਓ, ਉਸ ਤੋਂ ਜ਼ਿਆਦਾ ਨਹੀਂ। ਦੇਖੋ ਜੀ ਵਰਲਡ ਕਿਡਨੀ ਡੇ ਹੈ ਅੱਜ, ਐਂਡ ਗੱਲ ਇਹ ਹੈ ਕਿ ਆਪਣੀ ਸਾਰਿਆਂ ਦੀ ਕਿਡਨੀ ਜਿਹੜੀ ਹੈ ਨਾ ਹੈਲਦੀ ਵੈਲਦੀ ਵਾਈਜ਼ ਰਹੇ, ਸਮਾਈਲਿੰਗ ਰਹੇ। ਬਿਲਕੁਲ ਜੀ, ਜਿੱਦਾਂ ਰਾਜਮਾ ਦੇ ਦਾਣੇ ਨਹੀਂ ਹੁੰਦੇ, ਹਾਏ ਹਾਏ ਹਾਏ। ਵੈਸੇ ਹੈਗੀ ਤਾਂ ਉਹ ਵੀ ਕਿਡਨੀ ਵਾਲੇ ਨਾ, ਹਾਂ ਉਦਾਂ ਦੀ ਹੁੰਦੀ, ਕਿਡਨੀ ਬੀਨਸ ਹੀ ਕਿਹਾ ਜਾਂਦਾ ਉਹਨਾਂ ਨੂੰ ਵੀ। ਸੋ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਕਦੇ ਜੀ ਕਿਤੇ ਚਲੇ ਗਏ ਵਿਆਹ ਸ਼ਾਦੀ ਤੇ, ਘਰ ਵਿੱਚ ਵਿਆਹ ਸ਼ਾਦੀ ਹੋ ਗਈ, ਕੁਝ ਵੀ ਰੀਜ਼ਨ ਹੋ ਗਿਆ, ਆਪਾਂ ਥੱਕੇ ਹਾਰੇ ਆਏ ਆ, ਆਪਾਂ ਨਾ ਕਿਸੇ ਨੂੰ ਪੁੱਛਿਆ ਨਾ ਦੱਸਿਆ, ਅਸੀਂ ਕੋਈ ਨਾ ਕੋਈ ਪੇਨ ਕਿਲਰ ਖਾ ਲਈ। ਉਹ ਫਿਰ ਜਿਹੜੀ ਸਾਡੀ ਆਦਤ ਬਣ ਜਾਂਦੀ ਹੈ, ਜਦੋਂ ਤੁਸੀਂ ਖਾਂਦੇ ਰਹੋ ਫਿਰ ਗਾਂ ਥੱਕੇ ਤੁਹਾਨੂੰ ਖਾਣੀ ਪੈਣੀ ਹੈ। ਐਂਡ ਜਿੰਨੀਆਂ ਵੀ ਇਨਸੈਕਟਸ ਨੇ, ਜਿਹੜੀਆਂ ਇਹ ਮੈਡੀਸਿਨਸ ਨੇ, ਜਿੰਨੀਆਂ ਪੇਨ ਕਿਲਰਸ ਨੇ, ਇਹਨਾਂ ਦਾ ਡਾਇਰੈਕਟ ਇਫੈਕਟ ਤੁਹਾਡੀ ਕਿਡਨੀ ਤੇ ਹੁੰਦਾ। ਬਿਲਕੁਲ, ਇਹ ਤੁਹਾਡੀ ਕਿਡਨੀ ਨੂੰ ਇੰਨਾ ਕੋ ਨੁਕਸਾਨ ਪਹੁੰਚਾਉਂਦੀਆਂ ਨੇ ਕਿ ਪੁੱਛੋ ਨਾ। ਸੋ ਮੈਂ ਕਹਿੰਦੀ ਹੁੰਨੀ ਆ ਕਿ ਜਦੋਂ ਤੁਹਾਨੂੰ ਕਿਸੇ ਤਰੀਕੇ ਦੀ ਪੇਨ ਹੁੰਦੀ ਆ, ਹੈਡੇਕ ਹੈ, ਤੇ ਤੁਸੀਂ ਬਦਾਮ ਖਾਓ, ਉਹਦੇ ਨਾਲ ਸਹੀ ਹੋ ਜਾਂਦੀ ਆ। ਜੇ ਤੁਹਾਨੂੰ ਹੋਰ ਜ਼ਿਆਦਾ ਹੈਡੇਕ ਹੈ, ਕਈ ਵਾਰ ਹੁੰਦਾ ਕਿ ਅਸੀਂ ਜਾਂ ਕੁਝ ਟਾਈਮ ਤੇ ਖਾਦਾ ਨਹੀਂ ਹੁੰਦਾ ਜਾਂ ਪੀਤਾ ਨਹੀਂ ਹੁੰਦਾ, ਆਪਾਂ ਗੋਲੀ ਖਾ ਲੈਨੇ ਆ, ਪਰ ਇਹ ਨਹੀਂ ਦੇਖਦੇ ਕਿ ਟਾਈਮ ਤੇ ਨਾ ਖਾਦਾ ਨਾ ਪੀਤਾ, ਉਹ ਕਰ ਲਈਏ, ਉਹ ਕਰੋ। ਐਂਡ ਤੀਜੀ ਚੀਜ਼, ਜਦੋਂ ਆਪਾਂ ਪਾਣੀ ਨਹੀਂ ਪੀਨੇ ਉਦੋਂ ਸਰੀਰ ਨੂੰ ਥਕਾਵਟ ਲੱਗਦੀ ਹੈ, ਖਾਣੇ ਅਸੀਂ ਗੋਲੀਆਂ, ਪੀਣਾ ਚਾਹੀਦਾ ਪਾਣੀ। ਬਿਲਕੁਲ, ਗੱਲ ਆਹੀ ਹੈ ਕਿ ਅਸੀਂ ਆਪਣੇ ਸਰੀਰ ਨਾਲ ਬਹੁਤ ਜ਼ਿਆਦਾ ਧੱਕਾ ਕਰਦੇ ਹਾਂ। ਕੋਈ ਵੀ ਚੀਜ਼ ਹੋਵੇ ਉਹਨੂੰ ਠੀਕ ਕਰਨ ਦੇ ਲਈ ਫਟਾਫਟ ਅਸੀਂ ਗੋਲੀਆਂ ਕੱਢ ਲੈਂਦੇ ਹਾਂ ਜੀ। ਉਹ ਇੱਧਰ ਤੁਹਾਨੂੰ ਪਤਾ ਕਿ ਕੈਨੇਡਾ ਅਮਰੀਕਾ ਵਾਲੇ ਤਾਂ ਬਹੁਤ ਜ਼ਿਆਦਾ ਐਡਵਿਲ ਚੱਕੀ ਫਿਰਦੇ ਰਹਿੰਦੇ ਆ, ਹਾਂ ਕਦੀ ਆਹ ਗੋਲੀ ਖਾ ਲਓ, ਇਹਨਾਂ ਤਾਂ ਮੈਂ ਠੀਕ ਹੋ ਗਏ, ਤੇ ਉਧਰ ਇੰਡੀਆ ਦੇ ਲੈ ਜਾਂਦੇ ਏਡੇ ਏਡੇ ਡੱਬੇ ਚੱਕ ਕੇ, ਉਧਰ ਉਹ ਵੀ ਖਾਂਦੇ ਰਹਿੰਦੇ ਆ। ਠੀਕ ਆ, ਇਹ ਜਿਹੜੀਆਂ ਚੀਜ਼ਾਂ ਇਹਨਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ, ਔਰ ਇਹ ਚੀਜ਼ਾਂ ਸਾਡੀਆਂ ਸਿੱਧਾ ਅਸਰ ਕਰਦੀਆਂ ਨੇ ਸਾਡੀ ਕਿਡਨੀ ਦੇ ਉੱਪਰ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਭਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਤੇ ਨਜ਼ਰੀਆ ਚੱਲ ਰਿਹਾ ਹੈ। ਇਕਵਿੰਦਰ ਐਂਡ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਦੇਖੋ ਕਿਡਨੀ ਆਪਣੀ ਹੈਲਦੀ ਰਹੇ, ਆਪਾਂ ਚਲੋ ਸਾਰਾ ਕੁਝ ਕਰ ਲਿਆ ਜੀ, ਅਸੀਂ ਖਾਣਾ ਟਾਈਮ ਤੇ ਲੈ ਲਿਆ, ਪਾਣੀ ਪੀ ਲਿਆ। ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਆ ਕਿ ਤੁਸੀਂ ਉਹ ਫਰੂਟਸ ਐਂਡ ਸੈਲਡ ਜ਼ਰੂਰ ਖਾਓ ਜਿਹਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਬਿਲਕੁਲ ਜੀ, ਕਿਉਂਕਿ ਉਹ ਨੈਚੁਰਲ ਹੈ। ਹਦਵਾਣਾ, ਖਰਬੂਜਾ, ਸੰਤਰਾ ਖਾਓ, ਨਿੰਬੂ ਪਾਣੀ ਪੀਓ, ਖੀਰਾ, ਤਰ, ਇਦਾਂ ਦੀਆਂ ਚੀਜ਼ਾਂ ਖਾਓ ਤੇ ਉਹ ਵਾਲੇ ਪਾਣੀ ਨਾਲ ਤੁਹਾਡੀ ਕਿਡਨੀ ਨੂੰ ਨੁਕਸਾਨ ਕਦੀ ਨਹੀਂ ਹੁੰਦਾ। ਹਾਂਜੀ, ਤੇ ਉਦਾਂ ਵੀ ਪਾਣੀ ਪੀਓ ਤੇ ਨਾਲ ਦੀ ਨਾਲ ਨਾਰੀਅਲ ਪਾਣੀ ਵੀ ਬਹੁਤ ਵਧੀਆ। ਬਿਲਕੁਲ 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 ਸਹੀ ਹੈ। ਸੋ ਜਦੋਂ ਆਪਾਂ ਡਾਈਟ ਕਰ ਲਈ, ਹੁਣ ਆਪਾਂ ਕਹਿ ਦਿੰਦੇ ਆ ਕਿ ਕਈ ਲੋਕਾਂ ਨੂੰ ਸਟ੍ਰੈਸ ਹੁੰਦੀ ਜੀ ਬੜੀ, ਮੈਨੂੰ ਸਟ੍ਰੈਸ ਹੋ ਗਈ, ਫਿਰ ਉਹ ਕੀ ਕਰਦੇ ਨੇ, ਜਾਂ ਸਮੋਕ ਕਰਦੇ ਨੇ ਜਾਂ ਡਰਿੰਕ ਕਰਦੇ ਨੇ। ਬਸ ਇੱਕ ਗੱਲ ਆ ਵੀ ਇਹ ਨਾ ਬੰਦਿਆਂ ਦੇ ਨਾ ਜਿਹੜੇ ਸਮੋਕ ਕਰਦੇ ਆ, ਹੁਣ ਮੈਂ ਇੱਥੇ ਕਹਿਣਾ ਨਹੀਂ ਚਾਹੁੰਦਾ, ਪਰ ਇਹ ਬੰਦੇ ਜਿੱਥੇ ਆਪ ਤਾਂ ਮਰਨਾ ਹੁੰਦਾ ਨਾਲ ਟੱਬਰ ਵੀ ਮਾਰਦੇ ਆ। ਬਿਲਕੁਲ 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 ਜੀ। ਉਹ ਭਾਈ ਆਪਣੀ ਜ਼ਿੰਦਗੀ ਜਿਹੜੀ ਆ ਬੜੀ ਮੁਸ਼ਕਿਲ ਨਾਲ ਮਿਲੀ ਆ, ਇਹ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਬੰਦ ਕਰ ਦੋ। ਇਹਨਾਂ ਚੀਜ਼ਾਂ ਤੋਂ ਤੁਹਾਨੂੰ ਜੇਕਰ ਛੱਡਿਆ ਜ਼ਿੰਦਗੀ ਮਿਲਦੀ ਆ, ਤੁਹਾਨੂੰ ਹੋਰ ਕੀ ਚਾਹੀਦਾ। ਬਿਲਕੁਲ। ਲਓ ਜੀ ਡਾਕਟਰ ਸਾਹਿਬ, ਅੱਜ ਤੁਸੀਂ ਬਹੁਤ ਗੱਲਾਂ ਕੀਤੀਆਂ ਕਿਡਨੀ ਦੀਆਂ। ਮਤਲਬ ਤੁਸੀਂ ਘੱਟ ਕੀਤੀਆਂ? ਉਹ ਮੈਂ ਤਾਂ ਆਪ ਕੰਪਿਊਟਰ ਸੀ ਨਾ, ਅਸੀਂ ਵੈਸੇ ਮੈਂ ਤਾਂ ਸਵਾਲ ਬਣਾਉਣ ਵਾਲਾ ਸੀ। ਮੈਂ ਕਲੀਨਿਕ ਮੈਂ ਖੋਲ ਗਿਆ। ਬਿਲਕੁਲ, ਸਾਡੇ ਕੋਲ ਲੋਕਾਂ ਨੂੰ ਸਲਾਹਾਂ ਲੈਣ ਆਇਆ ਕਰਨੀਆਂ, ਅਸੀਂ ਟੋਕਣ ਦਿਆ ਕਰਨੇ। ਮਤਲਬ ਅਸੀਂ ਵੀ ਹਾਈ ਜਿਹੜਾ ਇਨਕਮ ਟੈਕਸ ਬ੍ਰੈਕਟ ਹੁੰਦਾ ਨਾ, ਉਸ ਚ ਆ ਜਾਣਾ। ਬਿਲਕੁਲ, ਅਸੀਂ ਜ਼ਿਆਦਾ ਕਮਾਉਣਾ, ਜ਼ਿਆਦਾ ਸਰਕਾਰ ਨੂੰ ਦੇਣਾ, ਬੱਲੇ ਬੱਲੇ ਐਸ਼ਾਂ। ਮੈਂ ਕਹਾਂ ਜੀ ਪੁੱਛੋ, ਐਸ਼ਾਂ ਦੀ ਗੱਲ ਸੁਣ ਲਾ। ਸਾਡੇ ਚਾਚੇ ਨੂੰ ਡਾਕਟਰ ਨੇ ਦੱਸ ਦਿੱਤੀ ਸ਼ੂਗਰ, ਉਹ ਕਹਿੰਦਾ ਲੈ ਮੇਰੀਆਂ ਤਾਂ ਐਸ਼ਾਂ। ਕਿਉਂ? ਮੈਂ ਤਾਂ ਹੁਣ ਮੌਜਾਂ ਲੁੱਟੂਗਾ ਵੀ ਘਰ ਵਾਲੇ ਨੂੰ ਜਿੱਦਾਂ ਮਰਜ਼ੀ ਕਹੂੰਗਾ ਉਦੋਂ ਚਾਹ ਬਣਾਇਆ ਕਰੂਗੀ, ਦੁੱਧ ਵਾਲਿਆ ਕਰੂਗੀ। ਲਓ ਜੀ ਘਰ ਵਾਲੇ ਨੂੰ ਜਾ ਕੇ ਦੱਸ ਦਿੱਤਾ, ਕਹਿੰਦਾ ਗੱਲ ਸੁਣ ਲੈ, ਮੈਨੂੰ ਡਾਕਟਰ ਨੇ ਸ਼ੂਗਰ ਦੱਸੀ ਆ, ਚਾਹ ਮੈਨੂੰ ਹੁਣ ਤਾਂ ਫਿੱਕੀ ਪਿਲਾਉਣੀ ਆ। ਅੱਛਾ। ਉਹ ਕਹਿੰਦੀ ਗੱਲ ਸੁਣ ਲੈ, ਚੁੱਪ ਕਰਕੇ ਬਹਿ ਜਾ ਆਰਾਮ ਨਾਲ, ਮੇਰੇ ਤੋਂ ਨੀ ਫਿੱਕੀਆਂ ਫੁੱਕੀਆਂ ਪਿਲਾ ਹੋਣੀਆਂ, ਸ਼ੂਗਰ ਦੱਸੀ ਆ ਤੈਨੂੰ, ਇੱਕ ਲੱਡੂ ਖਾ ਲਿਆ ਕਰ, ਬਾਅਦ ਚ ਪੀ ਲਈ ਫਿੱਕੀ ਲੱਗਣੀ ਆ। ਹੈ ਆਹੋ ਤੇ ਫਿੱਕੀ ਲੱਗਦੀ।
ਮਿੱਠਾ ਖਾ ਕੇ ਚਾਹ ਪੀਓ ਫਿੱਕੀ ਲੱਗਦੀ ਆ। ਸਾਡੇ ਆਮ ਤੌਰ ਤੇ ਸ਼ੂਗਰ ਵਾਲੇ ਮਰੀਜ਼ ਜਿਹੜੇ ਹੈਗੇ ਆ ਨਾ, ਉਹ ਇਹ ਕਹਿੰਦੇ ਆ ਕਿ ਕੋਈ ਗੱਲ ਨਹੀਂ, ਵਿਆਹ ਜਾਏ ਇੱਕ ਰਸਗੁੱਲਾ ਖਾ ਲਓ, ਇੱਕ ਗੋਲੀ ਵਾਧੂ ਖਾ ਲਵਾਂਗੇ। ਸੋ ਇਦਾਂ ਦੀ ਗਲਤੀ ਜਿਹੜੀ ਆ ਉਹ ਨਹੀਂ ਕਰਨੀ ਕਿ ਤੁਸੀਂ ਇੱਕ ਰਸਗੁੱਲਾ ਖਾ ਕੇ ਕਹੋ ਕਿ ਚਾਹ ਫਿੱਕੀ ਲੱਗਣੀ ਆ। ਇਦਾਂ ਨਹੀਂ ਹੁੰਦਾ, ਜ਼ਿੰਦਗੀ ਦੇ ਵਿੱਚੋਂ ਮਿਠਾਸ ਮੁੱਕ ਸਕਦੀ ਆ ਜੀ। ਬਿਲਕੁਲ। ਹੋਰ ਇੰਨੀਆਂ ਸਿਆਣੀਆਂ ਗੱਲਾਂ ਕਰ ਰਹੀ ਆ, ਮਤਲਬ ਤੁਹਾਡੀ ਕਿਡਨੀ ਨੇ ਆਪੇ ਹੈਲਦੀ ਹੋ ਜਾਣੀ ਜੇ ਤੁਸੀਂ ਕਿਡਨੀ ਨੂੰ ਸਾਡਾ ਸ਼ੋਅ ਸੁਣਾਤਾ ਹੋਇਆ। ਮੇਰੀ ਕਿਡਨੀ ਪਤਾ ਮੈਨੂੰ ਫੋਨ ਕੀਤਾ, ਕੀ ਕਹਿੰਦੀ? ਕਹਿੰਦੀ ਲੈ ਅੱਜ ਤਾਂ ਤੁਸੀਂ ਬਹੁਤ ਗੱਲਾਂ ਕੀਤੀਆਂ ਮੇਰੇ ਬਾਰੇ, ਕਹਿੰਦੀ ਪਾਣੀ ਪਿਲਾਇਆ ਨਹੀਂ ਪਰ ਮੈਨੂੰ। ਹਾਂ ਤੇ ਲਓ ਜੀ ਆਪਾਂ ਪਾਣੀ ਧਾਣੀ ਪੀਏ ਤੇ ਲੰਮਾ ਚਿਰ ਜੀਏ। ਤੇ ਹੁਣ ਅਸੀਂ ਚੱਲਦੇ ਆਂ, ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ, ਮੈਨੂੰ ਇਕਵਿੰਦਰ ਨੂੰ, ਤੇ ਇਸੇ ਤਰ੍ਹਾਂ ਤੁਸੀਂ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀਆਂ ਦਾ ਮਾਣ ਪੰਜਾਬੀ ਰੇਡੀਓ USA। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ ਪੰਜਾਬੀ ਰੇਡੀਓ USA।